ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਬੇਗ ਸਾਹਿਬ ਕਿੱਦਾਂ ਵੇਖਦੇ ਕੱਲ ਦੇ ਮੈਚ ਨੂੰ? ਅਰਜਨਟਾਈਨ ਦੀ ਟੀਮ ਜਿੱਤ ਤੇ ਗਈ ਹੈ ਲੇਕਿਨ ਮਿਸਰੀ ਖਿਡਾਰੀ ਕਹਿ ਰਹੇ ਨੇ ਜੀ ਇਹ ਬਿਲਕੁਲ ਰਿਗਡ ਮੈਚ ਸੀਗਾ, ਮਤਲਬ ਪਹਿਲੇ ਵੀ ਕੋਈ ਮਿਸਾਲ ਨਹੀਂ ਵੇਖੀ ਅਸੀਂ ਜਿੱਦਾਂ ਪਲੇਟ ਵਿੱਚ ਰੱਖ ਕੇ ਜਿੱਤ ਦਿੱਤੀ ਗਈ ਹੈ। ਕਿੱਦਾਂ ਵੇਖਦੇ ਮੈਚ ਨੂੰ? देखो जी, दुनिया के अंदर डिफरेंट किस्म के एक्सपेरिमेंट होते रहते हैं। जीत जाओ तो उसके भी तनाजे इकट्ठे होते हैं, हार जाओ तो सारे तनाजे इकट्ठे होते हैं जी। लेकिन पॉजिटिव भी लेना चाहिए, खेल तौर पर लग चाहिए। तो जिस अंदाज में टीम अच्छा खेली है तो उन्होंने जीत यकीनी थी। फिर इधर उधर कंट्रोवर्शन करने की कोशिश की जा रही है, लेकिन जीत तो बाद फिर फॉर्मेट इन्होंने अपना तैयार कर लिया है। किसी तरह इन्होंने बाकी मैच अपने आप को प्रिपेयर करना, किसी तरह जीतना उन्होंने जी। ਤੇ ਤੁਸੀਂ ਕਿੱਦਾਂ ਵੇਖਦੇ ਅਗਲੇ ਮੈਚਸ ਨੂੰ? ਇਹ ਵੀ ਕਿਹਾ ਜਾ ਰਿਹਾ ਕਿ ਜਾਣਬੁੱਝ ਕੇ ਅਰਜਨਟਾਈਨ ਨੂੰ ਸਪੋਰਟ ਕੀਤਾ ਜਾ ਰਿਹਾ। ਹੁਣ ਆਸਟਰੀਆ ਨੂੰ ਪਹਿਲੇ ਇਹਨਾਂ ਨੇ ਹਰਾਇਆ, ਫਿਰ ਕੈਪ ਵਰਡੇ ਦੇ ਖਿਲਾਫ ਇਹਨਾਂ ਦਾ ਮੈਚ ਸੀਗਾ ਤੇ ਹੁਣ ਸਵਿਟਜ਼ਰਲੈਂਡ ਨਾਲ ਇਹਨਾਂ ਦਾ ਪੰਗਾ ਪਏਗਾ, ਉਹ ਵੀ ਕੁਆਟਰ ਫਾਈਨਲ ਵਿੱਚ। ਤੇ ਦੂਜੇ ਪਾਸੇ ਰੋਨਾਲਡੋ ਦੇ ਫੈਨਸ ਕਹਿ ਰਹੇ ਨੇ ਕਿ ਇਹਨਾਂ ਨੂੰ ਮੁਸ਼ਕਿਲ ਮੈਚ ਜਿੱਤੇ ਜਾ ਰਹੇ ਨੇ ਤੇ ਹੁਣ ਬਾਹਰ ਵੀ ਹੋ ਗਈ ਸਪੇਨ ਤੋਂ ਸ਼ਿਕस्त ਖਾ ਕੇ। अगर जीत जाएंगे तो फिर तमाम सजानात खत्म हो जाएंगे, उससे जाहिर है फिर कोई ऑप्शन ही नहीं रहेगा। डेफिनेटली बढ़िया टीमां ने प्रिपरेशन करके आनी ने कि बड़ी टीम का प्रेशर तो होता है वर्ल्ड कप के अंदर, तुहानू पता है ये भी सियासत का हिस्सा है जी। ਅਰਜਨਟਾਈਨ, ਫਰਾਂਸ, ਬੈਲਜੀਅਮ ਤੇ ਕਿਹਨੂੰ ਲੱਗਦਾ ਹੈ ਕਿ ਜਿੱਤ ਸਕਦੀ ਹੈ ਟੀਮ? ਤੁਹਾਡੀ ਫੇਵਰਿਟ ਟੀਮ ਕਿਹੜੀ ਹੈ? मैं तो समझा अर्जेंटाइन और ये टीम वन ऑफ द बेस्ट टीम है। हाली तक जिस तरीके से खेल रही थी वो अपनी टीम ਨੂੰ अच्छे तरीके ਨਾਲ ਲੈ ਕੇ ਚੱਲੇ ਨੇ। ਪ੍ਰੋਬਬਲੀ ਅਰਜਨਟਾਈਨ ਨੂੰ ਚਾਂਸ ਲੱਗਦਾ ਹੈ ਕਿ ਵਰਲਡ ਕੱਪ ਜਿੱਤੇਗਾ ਜੀ। ਬਿਲਕੁਲ। ਨਾਲ ਅਸੀਂ ਕੈਪ ਵਰਡੇ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ 5 ਲੱਖ ਉਹਨਾਂ ਦੀ ਆਬਾਦੀ ਹੈ ਤੇ ਉਹਨਾਂ ਨੇ ਨੱਥ ਪਾਤੀ ਸੀ ਅਰਜਨਟਾਈਨ ਨੂੰ, ਲੇਕਿਨ ਅਸੀਂ 25 ਕਰੋੜ ਵਾਲੀ ਆਬਾਦੀ, ਅਸੀਂ ਕਿਉਂ ਮਹਿਰੂਮ ਐਸੇ ਨੇ ਵੱਡੇ ਇਵੈਂਟ ਤੋਂ? ਸਾਡੀ ਵੀ ਇਹ ਖੁਆਇਸ਼ ਹੁੰਦੀ ਕਿ ਅਸੀਂ ਆਪਣੇ ਖਿਡਾਰੀਆਂ ਨੂੰ ਵੇਖੀਏ ਇਸ ਇਵੈਂਟ ਵਿੱਚ, ਕਿਉਂ ਅਸੀਂ ਕੁਆਲੀਫਾਈ नहीं कर सकते? देखो एक अच्छी ख्वाहिश है, ख्वाहिश से हद तक बहुत अच्छा है, लेकिन प्रैक्टिकली अगर चीज़ों को देखा जाए तो थोड़ा सा मुश्किल है। पहले भी ਅਸੀਂ ਪ੍ਰੋਗਰਾਮ ਵਿੱਚ ਮੁਤਅੱਦਦ ਵਾਰ ਜ਼ਿਕਰ ਕਰ ਚੁੱਕੇ ਹਾਂ ਸਾਰੀਆਂ ਚੀਜ਼ਾਂ ਦਾ। ਬਹੁਤ ਸਾਰੇ ਐਲੀਮੈਂਟ ਚੀਜ਼ਾਂ ਨੇ ਉਹ ਜਦ ਤੱਕ ਨਹੀਂ ਹੋਣ ਲੱਗੀਆਂ ਤਾਂ ਤੱਕ ਤੁਹਾਡੇ ਅੰਦਰ ਟੈਲੈਂਟ ਨਹੀਂ ਆ ਸਕਦਾ। ਤੁਸੀਂ ਵਰਲਡ ਕੱਪ ਦੀ ਗੱਲ ਕਰਦੇ ਹੋ ਤਾਂ ਬਹੁਤ ਵੱਡਾ ਇਵੈਂਟ ਹੈ, ਉਸ ਨਾਲ ਕੁੱਤਾ ਚੇਂਜ ਹੋ ਜਾਂਦੀਆਂ ਨੇ। ਤੁਸੀਂ ਅਗਰ ਲੋਕਾਂ ਨੇ ਏਸ਼ੀਆ ਨੂੰ ਲੈਣ ਤੱਕ ਜਿੱਤ ਜਾਓ ਤਾਂ ਬੜੀ ਗੱਲ ਹੋ ਗਈ। और जैसे वर्ल्ड की गल करते हो तो सारे इंटरनेशनल पॉलिटिक्स है, इंटरनेशनल गेम्स हैं, उत्थे तक तुम पहुंच ही नहीं सकते हो। जितना बजट अर्जेंटीना ने फुटबॉल से रोकना, पाकिस्तान की हुकूमत अपनी आवाम ने PSDP पे लानी है, पब्लिक सर्विस डेवलपमेंट प्रोग्राम से लानी है। इतना तुम अंदाजा ला लो कि उन्होंने लेवल की है तो साढ़े लेवल की है। साढ़े मुल्क के ग्राउंड नहीं है, साढ़े मुल्क के कोचिंग नहीं है, ਤੁਸੀਂ ਕਹਿ ਰਹੇ ਹੋ ਗਰਾਊਂਡ ਨਹੀਂ ਨੇ। ਉਹ ਸਾਡੇ ਮੈਂਬਰ ਪਾਰਲੀਮੈਂਟ ਨੇ ਨਬੀਲ ਕਬੂਲ ਸਾਹਿਬ, ਉਹਨਾਂ ਨੇ ਬਾਕਾਇਦਾ ਤੌਰ ਤੇ ਦਾਅਵਤ ਦੇਤੀ ਹੈ ਫੀਫਾ ਦੇ ਸਦਰ ਨੂੰ ਕਿ ਤੁਸੀਂ ਅਗਲਾ ਜਿਹੜਾ ਵਰਲਡ ਕੱਪ ਦਾ ਇਵੈਂਟ ਹੈ 2030 ਵਾਲਾ ਪਾਕਿਸਤਾਨ ਚ ਕਰਾ ਲਓ, ਲਿਆਰੀ ਵਿੱਚ। ਜ਼ਰੂਰ ਕਿਹਾ ਸੀ, ਲੇਕਿਨ ਉਹਨਾਂ ਨੇ ਨਾਲ ਹੀ ਮਸ਼ਵਰਾ ਦਿੱਤਾ ਸੀ ਕਿ ਟੀਵੀ ਦੇ ਵਿੱਚ ਕਰਾਓ, ਵੱਡੀ ਸਕਰੀਨ ਲਾ ਲਓਗੇ ਤਾਂ ਇੱਥੇ ਵਰਲਡ ਕੱਪ ਕਰਾ ਸਕਦੇ। ਅੱਛਾ, ਤੁਹਾਨੂੰ ਪਤਾ ਪੂਰਾ ਇੱਕ ਸ਼ਹਿਰ ਆਬਾਦ ਕੀਤਾ ਜਾਣਾ ਹੈ ਜੀ, ਪੂਰੀ ਲੌਜਿਸਟਿਕ ਸਪੋਰਟ ਹੁੰਦੀ ਹੈ, ਬਿਡਿੰਗ ਹੁੰਦੀ ਹੈ, ਇਸ ਤੇ ਬੜਾ ਪੈਸਾ लगता है। यानी कि सिर्फ द स्पॉन्सर इज द बोटिंग लॉजिंग, ਤੁਹਾਡੇ ਕੋਲ ਸਟੈਂਡਰਡ ਦੇ 에어ਪੋਰਟਸ ਨਹੀਂ ਨੇ, ਤੁਹਾਡੇ ਕੋਲ ਸਟੈਂਡਰਡ ਗਰਾਊਂਡ ਨਹੀਂ ਨੇ, ਤੁਹਾਡੇ ਕੋਲ ਹਸਪਿਟੈਲਿਟੀ ਵਾਲੇ ਏਰੀਆਜ਼ ਨਹੀਂ ਨੇ ਜਿੱਥੇ ਪਲੇਅਰਾਂ ਨੂੰ ਠਹਿਰਾਓਗੇ। ਇੱਥੇ ਸ੍ਰੀਲੰਕਾ ਦੀ ਮਾੜੇ ਜਿਹੇ ਮੁਲਕ ਦੀ ਟੀਮ ਆ ਜਾਂਦੀ ਤੇ ਇਹਨਾਂ ਦੀ ਸ਼ਕਲ ਬਣ ਜਾਂਦੀ ਕਿ ਇਹਨਾਂ ਨੂੰ ਸਿਕਿਉਰਿਟੀ ਕਿੰਨੀ ਹੈ। ਇਹ ਤਾਂ ਵੱਡੀਆਂ ਟੀਮਾਂ ਦੇ ਮੁਮਕਿਨ ਹੀ ਨਹੀਂ ਜਿੱਥੇ ਇਹ ਤੁਸੀਂ ਇਤਨੇ ਵੱਡੇ ਮੁਲਕ ਨੂੰ ਆਰਗੇਨਾਈਜ਼ ਕਰੋ ਤੇ ਲੈ ਕੇ ਆਓ। ਤੇ ਨਬੀਲ ਕਬੂਲ ਸਾਹਿਬ ਮੇਰਾ ਖਿਆਲ ਹੈ ਸੀਨੀਅਰ ਪੋਲੀਟੀਸ਼ੀਅਨ ਨੇ, ਤੇ ਮੇਰਾ ਤਾਂ ਮਸ਼ਵਰਾ ਹੈ ਜੀ ਕਿ ਦਿਨ ਦੇ ਟਾਈਮ ਖਾਬ ਨਾ ਦੇਖਿਆ ਕਰਨ, ਖਾਬ ਰਾਤ ਦੇ ਟਾਈਮ ਹੀ ਇੱਥੇ ਲੱਗਦੇ ਨੇ। ਤੇ ਬਾਕੀ ਜਿਹੜੀ ਖਾਇਸ਼ ਤੇ ਬੰਦਾ ਕਰ ਸਕਦਾ ਹੈ, ਲੇਕਿਨ ਟੀਵੀ ਤੋਂ ਇਲਾਵਾ ਤੁਸੀਂ ਵਰਲਡ ਕੱਪ ਪਾਕਿਸਤਾਨ ਚ ਆਰਗੇਨਾਈਜ਼ ਨਹੀਂ ਕਰ ਸਕਦੇ। ਅੱਛਾ, ਜ਼ਰਾ ਥੋੜੀ ਜਿਹੀ ਕ੍ਰਿਕਟ ਦੀ ਗੱਲ ਕਰ ਲਈਏ। ਤੁਹਾਡੇ ਮੇਰੇ ਖਿਆਲ ਫੇਵਰਟ ਨੇ ਬਾਬਰ ਆਜ਼ਮ, ਉਹਨਾਂ ਨੂੰ ਟੈਸਟ ਟੀਮ ਦੀ ਕਪਤਾਨੀ ਦੇ ਦਿੱਤੀ ਗਈ ਹੈ। ਪਹਿਲੇ ਕਹਿੰਦੇ ਪਏ ਸਨ ਕਿ ਜੀ ਸ਼ਾਇਦ ਸਲਮਾਨ ਅਲੀ ਆਗਾ ਕਪਤਾਨ ਬਣ ਜਾਣ, ਫਿਰ ਇਹ ਵੀ ਖਬਰਾਂ ਚੱਲਦੀਆਂ ਰਹੀਆਂ ਕਿ ਇਮਾਮੁਲ ਹਕ ਦਾ ਨਾਮ ਵੀ ਆ ਰਿਹਾ। ਕਿੱਦਾਂ ਵੇਖਦੇ ਬਾਬਰ ਆਜ਼ਮ ਦੀ ਨਾਮਜ਼ਦਗੀ ਜਿਹੜੀ ਹੋਈ ਹੈ? देखो जी, बाबर आजम एक वर्ल्ड क्लास क्रिकेटर है। उन्होंने जो रिस्पॉन्सिबिलिटी जो PSL जो खेले ने उन्होंने परफॉर्म किया जी, पूरा अपनी टीम इस जगह बनाने कामयाब हुई। ते जिदा कल के इन्हां दा बाकी प्लेयरां दा किसी दे खिलाफ नहीं है, ਅਸੀਂ अपना ओपीनियन देने, अपनी ओपीनियन ਜਿਹੜਾ हर बंदे ਨੂੰ राइट है, जर्नलिस्ट के तौर पे हर चीज को मॉनिटरी देखा जाना है, उन्होंने वॉच किया जाना है। लेकिन जिन्हां खिलाड़ियों ते ਤੁਸੀਂ डिपेंड कर रहे हो ਉਹ ਤਾਂ ਵਿਚਾਰੇ ਡੋਮੈਸਟਿਕ ਕ੍ਰਿਕਟ ਵੀ ਖੇਡ ਸਕਦੇ ਜੀ। ਲੇਕਿਨ ਇਹ ਵੀ ਕਿਹਾ ਜਾ ਰਿਹਾ ਹੈ ਕਿ T20 ਦੀ ਪਰਫਾਰਮੈਂਸ ਉੱਤੇ ਉਹਨਾਂ ਨੂੰ ਕਪਤਾਨ ਬਣਾ ਦਿੱਤਾ ਗਿਆ। ਪਿਸ਼ਾਵਰ ਜ਼ਲਮੀ ਨੂੰ ਉਹਨਾਂ ਨੇ ਟਰਾਫੀ ਜਿਤਵਾਤੀ ਹੈ, 2 ਸੈਂਚਰੀਆਂ ਵੀ ਕਰਤੀਆਂ, ਲੇਕਿਨ ਸਲਮਾਨ ਅਲੀ ਆਗਾ ਦਾ ਟੈਸਟ ਰਿਕਾਰਡ ਚੰਗਾ ਸੀਗਾ। ਬਿਹਤਰ ਨਹੀਂ ਸੀਗਾ ਕਿ ਉਹਨਾਂ ਨੂੰ ਕਪਤਾਨੀ ਦੇ ਦਿੱਤੀ ਜਾਂਦੀ? ਉਸ ਵਿੱਚ ਵਜ੍ਹਾ ਬਾਬਰ ਆਜ਼ਮ ਵਰਲਡ ਕਲਾਸ ਕ੍ਰਿਕਟਰ ਨੇ ਔਰ ਉਹਨਾਂ ਦੇ ਜਿਹੜੇ ਮੈਸੇਜ ਨੇ ਤੁਹਾਡੇ ਸਾਹਮਣੇ ਅੱਛੇ ਤਰੀਕੇ ਨਾਲ ਕੈਪਟਨਸੀ ਕਰਦੇ ਨੇ ਔਰ ਬਿਹਤਰ ਅੰਦਾਜ਼ ਨਾਲ ਟੀਮ ਨੂੰ ਲੈ ਕੇ ਚੱਲ ਸਕਦੇ ਨੇ।
ਜ਼ੁਲਫਿਕਾਰ ਬੇਗ ਸਾਹਿਬ, ਉਹਨਾਂ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਵੈਸਟ ਇੰਡੀਜ਼ ਤੇ ਇੰਗਲੈਂਡ ਦੇ ਖਿਲਾਫ ਜੇ ਸਾਡੀ ਪਰਫਾਰਮੈਂਸ ਚੰਗੀ ਨਹੀਂ ਆਈ ਫਿਰ ਬਾਬਰ ਆਜ਼ਮ ਨੂੰ ਹਟਾ ਦਿੱਤਾ ਜਾਏ। ਅਸੀਂ ਮਾਜ਼ੀ ਵਿੱਚ ਵੀ ਵੇਖਿਆ 2 ਵਾਰੀ ਉਹਨਾਂ ਨੂੰ ਕਪਤਾਨ ਬਣਾਇਆ ਗਿਆ, ਲੇਕਿਨ ਇਵੇਂ ਦੇ ਹਾਲਾਤ ਬਣਾਏ ਗਏ ਕਿ ਉਹ ਆਪ ਹੀ ਰਿਜ਼ਾਈਨ ਦੇ ਕੇ ਚਲੇ ਗਏ। ਤੇ ਇਹ ਹੁਣ ਸਰਕਸ ਬੰਦ ਹੋਏਗੀ ਤੁਹਾਡੀ ਨਜ਼ਰ ਵਿੱਚ? देखो जी, ਇਹਨਾਂ ਦੇ ਖਿਲਾਫ ਵੀ ਪਾਲਿਸੀਆਂ ਤਿਆਰ ਕੀਤੀਆਂ ਜਾਣ, ਬਾਰੇ ਗੱਲਾਂ ਕੀਤੀਆਂ ਜਾਣ, ਖਾਸ ਕਿਸਮ ਦਾ ਮੀਡੀਆ ਕੰਪੇਨ ਚਲਾਈ ਜਾਂਦੀ ਹਰ ਖਿਲਾੜੀ ਦੇ ਬਾਰੇ ਤੇ ਜਿਹੜਾ ਪਰਫਾਰਮ ਕਰ ਰਿਹਾ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦਾ ਪਲੇਅਰ ਹੋਵੇ ਉਸ ਨੂੰ ਤੁਸੀਂ ਅਗਰ ਦੇਖੋ ਨਾ, ਇੰਡੀਆ ਹੋ ਗਿਆ, ਇੰਗਲੈਂਡ ਹੋ ਗਿਆ, ਆਪਣੇ ਜਿਹੜੇ ਬਾਕੀ ਮੁਲਕ ਆਸਟ੍ਰੇਲੀਆ, ਉਹ ਆਪਣੀ ਟੀਮਾਂ ਨੂੰ ਸਪੋਰਟ ਕਰਦੇ ਨੇ। ਇੱਥੇ ਸਾਡੇ ਜਿਹੜੇ ਪਲੇਅਰਾਂ ਨੂੰ ਓਬਲਾਈਜ਼ ਕਰਨਾ ਹੁੰਦਾ, ਜਿਸ ਤਰ੍ਹਾਂ ਸ਼ਾਦਾਬ ਹੋ ਗਿਆ, ਸ਼ਹਿਨਸ਼ਾਹ ਅਫਰੀਦੀ ਹੋ ਗਿਆ, ਇਹਨਾਂ ਨੂੰ ਓਬਲਾਈਜ਼ ਕਰਨਾ ਹੋਵੇ ਤੇ ਇਹਨਾਂ ਦੇ ਖਿਲਾਫ ਲੌਬੀ ਤਿਆਰ ਹੋ ਜਾਂਦੀ ਹੈ ਪ੍ਰੋਪਰ ਹੈਲਪ ਕਰਨ ਵਾਸਤੇ। ਪੈਰਾਸ਼ੂਟ ਦੇ ਜ਼ਰੀਏ, ਹੈਲੀਕਾਪਟਰ ਦੇ ਜ਼ਰੀਏ ਆ ਜਾਂਦੇ ਬੰਦੇ ਜਿਹੜੇ ਹੈਲਪ ਕਰਦੇ ਨੇ, ਕਹਿੰਦੇ ਜੀ ਇਹਨਾਂ ਨੂੰ ਅੱਗੇ ਲੈ ਕੇ ਆਓ। ਅਗਰ ਬਾਬਰ ਆਜ਼ਮ ਨੂੰ ਡਿਪੈਂਡ ਕਰਦਾ ਹੈ ਕਿ ਉਹ ਅਗਰ ਅੱਛਾ ਪਰਫਾਰਮ ਕਰ ਰਹੇ ਨੇ ਤੇ ਡੈਫੀਨੇਟਲੀ ਉਹਨਾਂ ਨੂੰ ਕਪਤਾਨੀ ਜਿਹੜੀ ਦਿੱਤੀ ਚਾਹੀਦੀ ਹੈ। ਤੇ ਮੈਂ ਤਾਂ ਸਮਝਦਾ ਕੋਈ ਵੀ ਖਿਲਾੜੀ ਅਗਰ ਪ੍ਰੋਫੈਸ਼ਨਲ ਹੈ ਤਾਂ ਆਪਣੇ ਪ੍ਰੋਫੈਸ਼ਨਲ ਅੰਦਾਜ਼ ਵਿੱਚ ਨਾ ਸਿਰਫ ਟੀਮ ਨੂੰ ਚਲਾਵੇ ਬਲਕਿ ਟੀਮ ਜਿੱਤੇ 'ਚ ਆਪਣਾ ਕਿਰਦਾਰ ਅਦਾ ਕਰੇ। ਡੈਫੀਨੇਟਲੀ ਜਦੋਂ ਤੁਸੀਂ ਕਪਤਾਨ ਬਣਦੇ ਹੋ ਕਿਸੇ ਟੀਮ ਦੇ, ਤੁਹਾਡੇ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਬੇਸਿਕਲੀ ਕੈਰੀ ਕਰਨਾ ਜਿਹੜਾ ਨਾ ਉਹ ਕਪਟੈਂਸੀ ਹੁੰਦੀ ਹੈ। ਤੇ ਬਾਬਰ ਆਜ਼ਮ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਿਆ ਵੀ ਉਹਨਾਂ ਨੇ, ਔਰ ਜਿਸ ਕਲਾਸ ਦੇ ਪਲੇਅਰ ਨੇ ਉਸ ਟੈਲੈਂਟ ਦੇ ਪਲੇਅਰ ਨੂੰ ਅਗਰ ਇਸ ਟੈਲੈਂਟ ਤੇ ਮੌਕਾ ਮਿਲੇ ਤਾਂ ਡੈਫੀਨੇਟਲੀ ਉਹ ਪਾਕਿਸਤਾਨ ਜਿੱਤੇ ਦਾ ਆਪਣਾ ਕਿਰਦਾਰ ਅਦਾ ਕਰਨਗੇ। ਲੇਕਿਨ ਜਿਹੜਾ ਉਹਨਾਂ ਦਾ ਫਾਸਟ ਬਾਲਰ ਦਾ ਕੰਬੀਨੇਸ਼ਨ ਹੈ ਉਹ ਬੜਾ ਵੀਕ ਹੈ। ਉਸ ਹਵਾਲੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਚਾਹੀਦਾ ਉਹ ਲੰਬਾ ਕੋ ਅੱਛਾ ਪਲਾਨ ਤਿਆਰ ਕਰੇ ਜਿससे ਤਹਿਤ ਨਾ ਪਲੇਅਰਾਂ ਨੂੰ ਗਰੂਮ ਅਪ ਕੀਤਾ ਜਾਏ ਬਲਕਿ ਉਹ ਅਗਲੇ ਫਿਊਚਰ ਟੂਰਨਾਮੈਂਟ से जीत जाता किरदार अदा करें। ਤੇ ਪਾਕਿਸਤਾਨ ਨੇ ਚੈਲੰਜ ਦੀ ਬਿਲਕੁਲ ਕਮੀ ਨਹੀਂ ਹੈ, ਤੁਹਾਡੇ ਨੌਲੇਜ ਵੀ ਹੈ ਸਾਰੀਆਂ ਚੀਜ਼ਾਂ ਜੀ। ਤੇ ਇਹ ਸਾਡੇ ਪ੍ਰੋਪਰ ਇੱਕ ਪਲਾਨ ਤਿਆਰ ਕਰਨਾ ਚਾਹੀਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸਲਾਮਾਬਾਦ ਵਿੱਚ ਵੀ ਜਿਹੜਾ ਗਰਾਊਂਡ ਬਣ ਰਿਹਾ ਉਹਦਾ ਵੀ ਨਾਲ ਜ਼ਿਕਰ ਕਰਾਂਗੇ, ਉਸ ਵਿੱਚ ਕਾਫੀ ਹੱਦ ਤੱਕ ਵਰਕਿੰਗ ਹੋ ਰਹੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਛੇ ਵੈਲਿਊ ਵੀ ਬਣ ਰਹੇ ਨੇ ਤੇ ਇੰਟਰਨੈਸ਼ਨਲ ਕ੍ਰਿਕਟ ਦਾ ਸਟੈਂਡਰਡ ਵੀ ਹਾਈ ਹੋ ਰਿਹਾ ਹੈ। ਅੱਛਾ, ਆਕਿਬ ਜਾਵੇਦ ਸਾਹਿਬ ਕਹਿੰਦੇ ਕਿ ਖਿਡਾਰੀ 3-4 ਸਾਲ ਤੋਂ ਡੋਮੈਸਟਿਕ ਕ੍ਰਿਕਟ ਤੋਂ ਦੂਰ ਸੀਗੇ, ਮਤਲਬ 4 ਡੇ ਕ੍ਰਿਕਟ ਵੀ ਹੈ ਖੇਡਣਾ ਗਵਾਰਾ ਨਹੀਂ ਕਰਦੇ ਸੀ। ਇਹੀ ਵਜ੍ਹਾ ਹੈ ਬੇਗ ਸਾਹਿਬ ਕਿ ਸਾਡੇ ਕੋਲ ਅੱਜ ਕੋਈ ਮਾਇਆਨਾਜ਼ ਕੋਈ ਚੰਗਾ ਫਾਸਟ ਬੋਲਰ ਨਹੀਂ ਹੈਗਾ। ਅਸੀਂ ਬੰਗਲਾਦੇਸ਼ ਦੀ ਗੱਲ ਕਰੀਏ, ਨਾਹਿਦ ਰਾਣਾ 150 ਤੋਂ ਘੱਟ ਬੋਲਿੰਗ ਹੀ ਨਹੀਂ ਕਰਦੇ, ਲੇਕਿਨ ਸਾਡੇ ਕੋਲ ਕੋਈ ਇਵੇਂ ਦਾ ਬੋਲਰ ਹੀ ਨਹੀਂ ਹੈ ਸਵਾਏ ਅਲੀ ਰਜ਼ਾ ਤੇ ਉਹ ਵੀ ਸਿਰਫ 149 ਤੱਕ ਹੀ ਹਜੇ ਜਾ ਰਹੇ ਨੇ, 150 ਤੇ ਉਹਨਾਂ ਨੇ ਵੀ ਟੱਚ ਨਹੀਂ ਕੀਤਾ। ਦੇਖੋ ਜੀ, ਜਿਹੜਾ ਸਟੈਂਡਰਡ ਸਿਲੈਕਸ਼ਨ ਕਮੇਟੀ ਦਾ ਆਕਿਬ ਜਾਵੇਦ ਨਾਲ ਜਦੋਂ ਕਾਲਜ ਵਿੱਚ ਗੱਲਬਾਤ ਹੋਣੀ ਜੀ, ਉਹ ਜਿਹੜੇ ਟਾਈਮ ਦੇ ਡਿਟੇਲ ਸਾਹਮਣੇ ਨੇ ਉਸ ਦੇ ਹਿਸਾਬ ਨਾਲ ਤੇ ਪਾਕਿਸਤਾਨ ਦੀ ਟੀਮ ਦੁਨੀਆ ਦੀ ਬੈਸਟ ਟੀਮ ਹੈ। लेकिन ओवरऑल परफॉर्मेंस देखी जाए तो खिलाड़ी के अंदर पोटेंशियल नहीं इतना है तो पाकिस्तान ने जीत चाहता किरदार करो जिला स्पर्शिया ने तुसी इतना अर्सा खड़ा के दूसरे प्लेयर का कैरियर खत्म किया है उन्होंने बारे देखना चाहिए कि किस तरीके से उसको जाए। लेकिन पाकिस्तान के बोर्ड को चाहिए कि लॉन्ग टर्म पॉलिसी तैयार करे जिसके तहत अच्छे रिजल्ट आवन अच्छे प्लेयर मिलन इसलिए डोमेस्टिक जो अच्छा परफॉर्म कर रहा है मुंडा उसमें मौका दिया जाए पाकिस्तान टीम ने भी जी।